ਅਗਲੀ ਖਬਰ ਵੱਲ ਚਲੀਏ, ਜੋ ਅੱਜ ਵਾਸ਼ਿੰਗਟਨ ਪੋਸਟ ਰਿਪੋਰਟ ਕਰ ਰਹੀ ਆ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਵੀ ਜਿਹੜਾ ਯੂਐਸ ਤੇ ਕੈਨੇਡਾ ਦੇ ਵਿੱਚ ਨਵਾਂ ਇੱਕ ਇੰਟਰਨੈਸ਼ਨਲ ਬ੍ਰਿਜ ਗੌਰਡੀ ਹੋਵੇ ਜੋ ਓਪਨ ਹੋ ਰਿਹਾ ਆ, ਉਹ ਹੀ ਰਹੇ। ਪਰ ਹੁਣ ਫਾਈਨਲੀ ਬਹੁਤ ਲੰਮੇ ਸਮੇਂ ਤੋਂ 4.5 ਬਿਲੀਅਨ ਡਾਲਰ ਸਪੈਂਡ ਕਰਨ ਤੋਂ ਬਾਅਦ ਇਹ ਇੱਕ ਬਹੁਤ ਤਕੜਾ ਹਾਕੀ ਦਾ ਲੈਜੈਂਡ ਰਿਹਾ ਆ, ਜਿਹਦੇ ਨਾਂ ਦੇ ਉੱਤੇ ਇਹ ਜਿਹੜਾ ਬ੍ਰਿਜ ਆ ਰੱਖਿਆ ਗਿਆ। ਦੋਨੋਂ ਹੀ ਅਮਰੀਕਾ ਤੇ ਕੈਨੇਡਾ ਉਸ ਬੰਦੇ ਨੂੰ, ਗੌਰਡੀ ਨੂੰ ਪਸੰਦ ਕਰਦੇ ਆ, ਤੇ ਉਹਦੇ ਨਾਂ ਤੇ ਇਹ ਬ੍ਰਿਜ ਰੱਖਿਆ ਗਿਆ ਸੀ। ਸੋ ਫਰਵਰੀ ਮਹੀਨੇ 'ਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਹਿਤਾ ਸੀ ਵੀ ਅਸੀਂ ਨਹੀਂ ਖੋਲ੍ਹਣ ਦੇਵਾਂਗੇ ਜਿਹੜਾ ਗੌਰਡੀ ਇੰਟਰਨੈਸ਼ਨਲ ਬ੍ਰਿਜ ਹੈਗਾ, ਤੇ ਜੂਨ ਦੇ ਵਿੱਚ ਇਹ ਬ੍ਰਿਜ ਹੋਣਾ ਸੀ, ਜੋ ਡੈਟਰੋਇਟ ਤੇ ਵਿੰਡਸਰ ਓਨਟਾਰੀਓ ਨੂੰ ਜਿਹੜਾ ਕਨੈਕਟ ਕਰਦਾ ਹੈਗਾ, ਪਰ ਇਹ ਕੈਂਸਲ ਕਰ ਦਿੱਤਾ ਗਿਆ। ਹੁਣ ਇਹ ਫਿਰ ਜਿਹੜਾ ਆ ਮੰਡੇ ਨੂੰ ਖੁੱਲਣ ਜਾ ਰਿਹਾ ਹੈਗਾ। 6 ਲੇਨ ਸਪੇਨ ਦਾ ਜਿਹੜਾ ਇਹ ਬ੍ਰਿਜ ਆ ਦੋਨਾਂ ਮੁਲਕਾਂ ਨੂੰ ਆਪਸ ਦੇ ਵਿੱਚ ਜੋੜੂਗਾ, ਜਿਹਦੇ ਨਾਲ ਬਿਜ਼ਨਸ ਦੇ ਉੱਤੇ ਜਿਹੜਾ ਕਾਫੀ ਫਾਇਦਾ ਹੋਊਗਾ। ਸੋ ਇਹ ਜਿਹੜਾ ਪ੍ਰੋਜੈਕਟ ਹੈਗਾ ਆ, ਕਹਿੰਦੇ ਵੀ ਇੱਕ ਤਰ੍ਹਾਂ ਨਾਲ ਵਿਜ਼ੀਬਲ ਪ੍ਰੂਫ ਹੀ ਆ ਕਿ ਕੈਨੇਡਾ ਤੇ ਅਮਰੀਕਾ ਦੇ ਵਿੱਚ ਆਪਸ ਜਿਹੜੇ ਰਿਲੇਸ਼ਨ ਆ ਉਹ ਬਿਲਕੁਲ ਬੌਂਡ ਜਿਹੜਾ ਆ ਉਹ ਬਹੁਤ ਵਧੀਆ ਹੈਗਾ। ਹਾਲਾਂਕਿ ਟਰੰਪ ਹੁਣੀ ਕਾਫੀ ਲੰਮੇ ਸਮੇਂ ਤੋਂ ਕਹਿ ਰਹੇ ਆ ਵੀ ਕੈਨੇਡਾ ਜਿਹੜਾ ਆ 51st ਸਟੇਟ ਅਮਰੀਕਾ ਦੀ ਬਣ ਜਾਵੇ, ਕਿਉਂਕਿ ਕੈਨੇਡਾ ਦੀ ਜਿਹੜੀ ਇਕੋਨਮੀ ਵੀ ਇਸ ਟਾਈਮ ਬਹੁਤ ਬੁਰੀ ਇਸ ਟਾਈਮ ਚੱਲ ਰਹੀ ਹੈਗੀ ਆ। ਪਰ ਇਹ ਬ੍ਰਿਜ ਹੁਣ ਖੁੱਲ੍ਹਣ ਜਾ ਰਿਹਾ ਹੈਗਾ, ਤੇ ਇਹਦੇ ਨਾਲ ਕਾਫੀ ਫਾਇਦਾ ਜਿਹੜਾ ਟਰੱਕਰਸ ਨੂੰ, ਹੋਰ ਬਿਜ਼ਨਸਿਸ ਨੂੰ ਹੋਊਗਾ। ਜੀ ਹਰਜੋਤ ਸਿੰਘ ਜੀ, ਇਹ ਨਹੀਂ ਹੁਣ ਪਤਾ ਵੀ ਵਾਕਿਆ ਹੀ ਕਿੰਨਾ ਦਾ ਆਪਸ ਦੇ ਵਿੱਚ ਰਿਸ਼ਤਾ ਠੀਕ ਆ, ਕਿਉਂਕਿ ਇਹ ਜਿਹੜਾ ਰਿਬਨ ਕਟਿੰਗ ਆ ਉਹ ਅਮਰੀਕਾ ਤੋਂ ਬਗੈਰ ਹੋਣ ਜਾ ਰਹੀ ਆ। ਸੋ ਜਿਹੜੀ ਗੌਡੀ ਹੋਵੀ ਬ੍ਰਿਜ ਆ ਉਹ ਵਿੰਡਸਰ ਦੇ ਵਿੱਚ ਉਸਦੀ ਅੱਜ ਰਿਬਨ ਕਟਿੰਗ ਆ, ਤੇ ਅਮਰੀਕਾ ਵਾਲੇ ਬਿਲਕੁਲ ਉੱਥੋਂ ਗਾਇਬ ਨੇ। ਇਕੱਲੇ ਕੈਨੇਡਾ ਵਾਲੇ ਹੀ ਇਸ ਬ੍ਰਿਜ ਦਾ ਜਿਹੜਾ ਉਦਘਾਟਨ ਆ ਉਹ ਕਰ ਰਹੇ ਹੈਗੇ ਆ। ਸੋ ਕਹਿੰਦੇ ਵੀ ਟੋਲ ਰੈਵਨਿਊ ਨੂੰ ਲੈ ਕੇ ਐਗਰੀਮੈਂਟ ਆਪਸ ਦੇ ਵਿੱਚ ਜਿਹੜਾ ਉਹ ਬਣਾ ਰਹੇ ਹੈਗੇ ਸੀਗੇ। ਤੁਸੀਂ ਦੱਸ ਹੀ ਦਿੱਤਾ ਵੀ ਬਹੁਤ ਜਿਹੜਾ ਉੱਥੇ ਦੀ ਹਾਕੀ ਦਾ ਮਸ਼ਹੂਰ ਜਿਹੜਾ ਬੰਦਾ ਹੈ ਗੌਡੀ ਹੋ ਤੇ ਇੰਟਰਨੈਸ਼ਨਲ ਬ੍ਰਿਜ ਜਿਹੜਾ ਇਹ ਖੁੱਲਣ ਜਿਹੜਾ ਉਹ ਜਾ ਰਿਹਾ। ਮਿਸ਼ੀਗਨ ਵਾਲੇ ਪਾਸੇ ਤਾਂ ਕਈਆਂ ਨੇ ਜਿਹੜਾ ਉਹ ਇਹ ਲਿਖ ਕੇ ਲਾਇਆ ਸੀ, ਕੈਨੇਡਾ ਵੀ ਆਰ ਸੌਰੀ, ਵੀ ਇਸ ਤਰੀਕੇ ਦੇ ਨਾਲ ਜਿਹੜਾ ਵਤੀਰਾ ਆ ਤੁਹਾਡੇ ਨਾਲ ਹੋਇਆ ਆ। ਤੇ ਕਹਿੰਦੇ ਵੀ ਸਾਈਕਲਿਸਟ ਤੇ ਜਿਹੜੇ ਤੁਰਨ ਵਾਲਿਆਂ ਦੇ ਲਈ ਆਲਰੇਡੀ ਜਲਦੀ ਜਿਹੜਾ ਇਸ ਨੂੰ ਖੋਲ ਦਿੱਤਾ ਜਿਹੜਾ ਹੋ ਜਾਊਗਾ 27 ਜੁਲਾਈ ਨੂੰ। ਇਨਫੈਕਟ ਕਹਿੰਦੇ ਵੀ ਟ੍ਰੈਫਿਕ ਨੂੰ ਇਹ ਓਪਨ ਕਰਨ ਜਾ ਰਹੇ ਆ। ਕਈ ਮਹੀਨਿਆਂ ਤੋਂ ਇਸ ਉਦਘਾਟਨ ਨੂੰ ਪੋਸਟਪੋਨ ਕੀਤਾ ਜਾ ਰਿਹਾ ਸੀ, ਅੱਗੇ ਜਿਹੜਾ ਉਹ ਪਾਇਆ ਜਾ ਰਿਹਾ ਸੀ। ਵਿੰਡਸਰ ਓਨਟਾਰੀਓ ਤੇ ਡੈਟਰੋਇਟ ਅਮਰੀਕਾ, ਇਹਦੇ ਵਿੱਚ ਇਹ ਜਿਹੜਾ ਬ੍ਰਿਜ ਆ ਨਵਾਂ, ਇਹ ਉਸ ਦਾ ਉਦਘਾਟਨ ਹੋਇਆ ਆ। ਕਹਿੰਦੇ ਵੀ ਅਮਰੀਕਾ ਤੇ ਕੈਨੇਡਾ ਦੇ ਦਰਮਿਆਨ ਇਹ ਬਿਜ਼ੀਐਸਟ ਬਾਰਡਰ ਕ੍ਰਾਸਿੰਗ ਹੈਗੀ, ਕਮਰਸ਼ੀਅਲ ਬਿਜ਼ੀਐਸਟ ਬਾਰਡਰ ਕ੍ਰਾਸਿੰਗ ਆ, ਤੇ ਉਸ ਕ੍ਰਾਸਿੰਗ ਨੂੰ ਹੋਰ ਸੁਖਾਲਾ ਤੇ ਵਧੀਆ ਕਰਨ ਦੇ ਲਈ ਇਹ ਜਿਹੜਾ ਨਵਾਂ ਬ੍ਰਿਜ ਆ ਉਹ ਤਿਆਰ ਜਿਹੜਾ ਉਹ ਹੋਇਆ ਸੀਗਾ। ਸੋ ਕਹਿੰਦੇ ਵੀ ਜਿਹੜਾ ਵੀ ਟੋਲ ਰੈਵਨਿਊ ਹੋਊਗਾ ਇਹਦੇ ਵਿੱਚ ਕੈਨੇਡਾ ਉਸ ਦੇ ਵਿੱਚੋਂ ਉਹਨੂੰ 50% ਜਿਹੜਾ ਹਿੱਸਾ ਆ ਇਸ ਟੋਲ ਰੈਵਨਿਊ ਦਾ ਉਹ ਮਿਲਣ ਜਿਹੜਾ ਹੋ ਜਾ ਰਿਹਾ ਆ ਪਹਿਲੇ 15 ਸਾਲਾਂ ਦੇ ਲਈ। ਉਸ ਤੋਂ ਬਾਅਦ ਜਿਹੜਾ ਅਦਰ ਜਿਹੜਾ ਹਾਫ ਆ ਉਹ ਯੂਐਸ ਦੇ ਕੋਲ ਜਿਹੜਾ ਹੋਊਗਾ, ਜੋ ਕਿ ਇਕਨੋਮਿਕ ਡਿਵੈਲਪਮੈਂਟ ਫੰਡ ਦੇ ਵਿੱਚ ਜਾਵੇਗਾ, ਜੋ ਕਿ ਪੂਰੀ ਤਰ੍ਹਾਂ ਯੂਐਸ ਹੀ ਕੰਟਰੋਲ ਕਰਦਾ ਆ। ਸੋ ਕਹਿੰਦੇ ਵੀ ਆਉਂਦੇ ਸੋਮਵਾਰ ਨੂੰ ਦੁਪਹਿਰ 12 ਕੁ ਵਜੇ ਤੱਕ ਇਹ ਜਿਹੜਾ ਬ੍ਰਿਜ ਆ ਉਹ ਸ਼ੁਰੂ ਜਿਹੜਾ ਹੋ ਜਾਊਗਾ। ਸਾਈਕਲਿਸਟ ਤੇ ਜਿਹੜੇ ਵਾਕਰਸ ਆ ਉਹਨਾਂ ਦੇ ਲਈ 5 ਅਗਸਤ ਤੋਂ ਇਹ ਜਿਹੜਾ ਬ੍ਰਿਜ ਆ ਉਹਨਾਂ ਦੇ ਲਈ ਹੋਊਗਾ, ਪਰ ਗੱਡੀਆਂ ਟਰੱਕਾਂ ਦੇ ਲਈ ਆਉਂਦੇ ਸੋਮਵਾਰ ਤੋਂ ਇਹ ਜਿਹੜਾ ਉਹ ਬ੍ਰਿਜ ਨਵਾਂ ਜਿਹੜਾ ਉਹ ਖੁੱਲਣ ਜਾ ਰਿਹਾ ਹੈਗਾ ਆ। ਸੋ ਇਸ ਨੂੰ ਲੈ ਕੇ ਵੀ ਜਿੱਦਾਂ ਜੋਜੀ ਨੇ ਦੱਸਿਆ ਆ ਵੀ ਆਪਸ ਦੇ ਵਿੱਚ ਵਿਵਾਦ ਤਾਂ ਖਾਸਾ ਜਿਹੜਾ ਹੋ ਰਿਹਾ ਆ, ਪਰ ਇਵੈਂਚੁਅਲੀ ਕੈਨੇਡਾ ਨੇ ਬਗੈਰ ਅਮਰੀਕਾ ਤੋਂ ਇਸ ਪੁਲ ਦਾ ਉਦਘਾਟਨ ਜਿਹੜਾ ਉਹ ਕਰ ਦਿੱਤਾ ਹੈਗਾ। ਆਪਾਂ